ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤਿਓ ਅਪਡੇਟ ਕੈਲੀਫੋਰਨੀਆ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜ ਕਰਨਵੀਰ ਸਿੰਘ, ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 18 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਮੈਡੀਕੇਅਰ ਦੇ ਨਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ, ਕਲੋਵਿਸ ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟ ਜੋ 4 ਸੀ ਜਿਨ੍ਹਾਂ ਨੂੰ ਘਰ ਦੇ ਵਿੱਚ ਮਾਰ ਦਿੱਤਾ ਗਿਆ ਸੀ, ਹੁਣ ਉਹਨਾਂ ਦੇ ਬਾਰੇ ਡਿਟੇਲ ਆਉਣੀਆਂ ਸ਼ੁਰੂ ਹੋਈਆਂ ਤੇ ਲੇਟੈਸਟ ਡਿਟੇਲ ਇਹ ਆਈ ਆ ਵੀ 4 ਜਾਣਿਆਂ ਨੂੰ ਜੋ ਰੈਂਟਲ ਹਾਊਸ ਦੇ ਵਿੱਚ ਰਹਿੰਦੇ ਸੀ ਚਾਕੂ ਮਾਰ ਕੇ ਜਿਹੜਾ ਆ ਮਾਰਿਆ ਗਿਆ ਹੈਗਾ। ਕਾਰਨਰ ਕੈਥੀ ਮੋਬਰਟ ਜੋ ਆ ਉਹਨਾਂ ਨੇ ਇਹ ਡਿਟੇਲਸ ਦਿੱਤੀਆਂ ਹੈਗੀਆਂ। ਜੋ ਪਹਿਲਾਂ ਡਿਟੇਲ ਆਈਆਂ ਸੀਆਂ ਵੀ ਜਿਹੜੇ ਵਿਕਟਮਸ ਆ ਉਹਨਾਂ ਨੂੰ ਉਹਨਾਂ ਦੇ ਬੈਡਸ ਦੇ ਵਿੱਚ ਜੋ ਉਹਨਾਂ ਦੇ ਬਿਸਤਰੇ ਆ ਉੱਥੇ ਮਰਡਰ ਕੀਤਾ ਗਿਆ, ਉਹਦੇ ਨਾਲੋਂ ਇਹ ਥੋੜੀਆਂ ਡਿਫਰੈਂਟ ਆਈਆਂ। ਕਹਿੰਦੇ ਇੱਕ ਵੱਡੇ ਨਾਈਫ ਨੂੰ ਯੂਜ਼ ਕੀਤਾ ਗਿਆ ਤੇ ਬਾਰ-ਬਾਰ ਉਹਨਾਂ ਨੂੰ ਸਟੈਬ ਕਰਕੇ ਮਾਰਿਆ ਗਿਆ ਆ। ਮਾਸਕੋ ਟਾਊਨ ਆ ਆਈਡਾਹੋ ਦਾ ਇਹ, ਜਿੱਥੇ 25,000 ਦੇ ਕਰੀਬ ਲੋਕਾਂ ਦੀ ਪੋਪੂਲੇਸ਼ਨ ਆ ਤੇ ਉਹਨਾਂ ਨੇ ਉੱਥੇ ਜਿਹੜਾ ਹੋਮੋਸਾਈਡ ਇੱਕ ਹੋਇਆ ਸੀ 5 ਸਾਲ ਪਹਿਲਾਂ। ਸੋ ਬੜਾ ਪੀਸਫੁਲ ਟਾਊਨ ਹੈਗਾ ਆ। ਸੋ ਇੱਥੇ ਜਿਹੜੀ ਬੜੀ ਹੀ ਦਰਦਨਾਕ ਘਟਨਾ ਜਿਹੜੀ ਵਾਪਰੀ ਆ, ਜਿਹਦੇ ਵਿੱਚ 4 ਯੂਨੀਵਰਸਿਟੀ ਦੇ ਸਟੂਡੈਂਟਸ ਜਿਹੜੇ ਕਿ ਫਰਟਰਨਿਟੀਜ਼ ਦੇ ਸੋਰੋਰਿਟੀਜ਼ ਦੇ ਮੈਂਬਰ ਸੀਗੇ। ਸੀਨੀਅਰ ਮੈਡੀਸਨ ਮੋਗਨ 21 ਸਾਲਾਂ ਦੀ, ਕੋਇਰ ਏਲਨ ਆਈਡਾਹੋ ਤੋਂ ਸੀ, ਕੈਲੀਅਨ ਕੌਨਕਲੇਵ 21 ਸਾਲਾਂ ਦੀ, ਰੈਥਮ ਆਈਡਾਹੋ ਜੂਨੀਅਰ ਜ਼ਾਨਾ ਕੰਡੋਲ 20 ਸਾਲਾਂ ਦੀ ਤੇ ਇਸੇ ਤਰ੍ਹਾਂ ਈਥਨ ਚੈਪਨ 20 ਸਾਲਾਂ ਦੇ। ਸੋ ਇਹਨਾਂ ਸਾਰਿਆਂ ਨੂੰ ਚਾਕੂ ਮਾਰ ਕੇ ਕਹਿੰਦੇ ਮਾਰਿਆ ਗਿਆ ਹੈਗਾ। ਜੀ ਨਹੀਂ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਅਟਾਰਨੀ ਜਨਰਲ ਜਿਹੜੇ ਆ US ਦੇ ਮੈਰਿਕ ਗਾਰਲੈਂਡ, ਉਹਨਾਂ ਨੇ ਜੈਕ ਸਮਿਥ ਨੂੰ ਜਿਹੜਾ ਇੱਕ ਸਪੈਸ਼ਲ ਕਾਉਂਸਲ ਦੇ ਵਜੋਂ ਨਿਯੁਕਤ ਕੀਤਾ ਆ, ਜੋ ਟਰੰਪ ਹੁਣਾਂ ਦੇ ਨਾਲ ਸੰਬੰਧਿਤ ਕ੍ਰਿਮੀਨਲ ਪ੍ਰੋਬਸ ਆ ਉਹਨਾਂ ਦੀ ਜਾਂਚ ਕਰਨਗੇ। 2 ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੀ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਦੁਆਰਾ ਕੀਤੀਆਂ ਜਾਣਗੀਆਂ। 3 ਦਿਨਾਂ ਬਾਅਦ ਇਹ ਜਿਹੜਾ ਅਪੁਆਇੰਟਮੈਂਟ ਆ ਉਹ ਸਾਹਮਣੇ ਆਈ ਹੈ, ਜਦੋਂ ਤੋਂ ਟਰੰਪ ਹੁਣਾਂ ਨੇ 2024 ਦੇ ਪ੍ਰੈਜ਼ੀਡੈਂਸ਼ੀਅਲ ਰਨ ਦੇ ਲਈ ਆਪਣਾ ਨਾਮ ਜਿਹੜਾ ਆ ਉਹ ਐਲਾਨਿਆ ਹੈਗਾ ਆ। ਇੱਕ ਇਨਵੈਸਟੀਗੇਸ਼ਨ ਜਿਸ ਨੂੰ ਜਿਹੜੇ ਸਮਿਥ ਹੈਂਡਲ ਕਰਨਗੇ, ਉਹ ਦੇਖਣਗੇ ਵੀ ਜਾਂ ਕਿਸੇ ਨੇ ਇਨਕਲੂਡਿੰਗ ਟਰੰਪ ਵੀ ਉਹਨਾਂ ਨੇ ਅਨਲਾਫੁਲੀ ਇੰਟਰਫੀਅਰ ਤਾਂ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਪ੍ਰੈਜ਼ੀਡੈਂਸ਼ੀਅਲ ਪਾਵਰ ਨੂੰ ਟਰਾਂਸਫਰ ਕੀਤਾ ਜਾ ਰਿਹਾ ਸੀ 2020 ਦੀਆਂ ਇਲੈਕਸ਼ਨਾਂ ਤੋਂ ਬਾਅਦ 'ਚ। ਇਲੈਕਟਰਲ ਕਾਲਜ ਵੋਟ ਦੀ ਜਿਹੜੀ ਸਰਟੀਫਿਕੇਸ਼ਨ ਆ, ਜਿਹੜੀ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਜਿੱਤੇ ਸੀਗੇ, ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ। ਤੇ ਇੱਕ ਹੋਰ ਜਿਹੜੀ ਇਨਵੈਸਟੀਗੇਸ਼ਨ ਉਸ ਦੇ ਵਿੱਚ ਇਹ ਨਿਰਣਾ ਕਰਨਗੇ ਵੀ ਕੀ ਟਰੰਪ ਹੁਣਾਂ ਨੇ ਕੋਈ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਕੀਤੀ ਜਾਂ ਜਸਟਿਸ ਨੂੰ ਰੋਕਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ। ਜਿਹੜੇ ਸੈਂਕੜੇ ਹੀ ਡਾਕੂਮੈਂਟਸ ਵਾਈਟ ਹਾਊਸ ਤੋਂ ਰਿਮੂਵ ਕੀਤੇ ਗਏ ਸੀਗੇ ਤੇ ਇਹਨਾਂ ਦੇ ਮਾਰ-ਲਾਗੋ ਰੈਜ਼ੀਡੈਂਸ ਪਾਮ ਬੀਚ ਦੇ ਵਿੱਚ ਜਿਹੜੇ ਲੱਭੇ ਸੀਗੇ FBI ਦੇ ਛਾਪੇਮਾਰੀ ਦੇ ਦੌਰਾਨ। ਸੋ ਇਸ ਸੰਬੰਧਿਤ ਜਿਹੜੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਜੈਕ ਸਮਿਥ ਨੂੰ ਸਪੈਸ਼ਲ ਕਾਉਂਸਲ ਦੇ ਵਜੋਂ ਨਿਯੁਕਤ ਕੀਤਾ ਆ। ਨਿਊਯਾਰਕ ਦੇ ਵਿੱਚ 5 ਫੁੱਟ ਤੱਕ ਜਿਹੜੀ ਸਨੋ ਪਈ ਹੈਗੀ ਤੇ 2 ਜਾਣਿਆਂ ਦੀ ਮੌਤ ਵੀ ਹੋ ਗਈ ਹੈਗੀ ਆ। ਐਰੀ ਕਾਉਂਟੀ ਦੇ ਵਿੱਚ ਆਪਾਂ ਸਵੇਰੇ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਐਸਟੀਮੇਟ ਇਹ ਸੀ ਨੈਸ਼ਨਲ ਵੈਦਰ ਸਰਵਿਸ ਵੱਲੋਂ ਵੀ 3 ਫੁੱਟ ਤੱਕ ਸਨੋ ਪੈ ਸਕਦੀ ਆ। ਪਰ ਜੋ ਲੇਟੈਸਟ ਹੁਣ ਖਬਰਾਂ ਆਈਆਂ ਆ
ਔਰਚਰਡ ਪਾਰਕ ਜੋ ਬਫਲੋ ਬਿਲਸ ਦਾ ਏਰੀਆ ਆ, ਕਹਿੰਦੇ ਪਈ 56 ਇੰਚ ਤੋਂ ਲੈ ਕੇ 66 ਇੰਚ ਤੱਕ ਜਿਹੜੀ ਆ ਸਨੋ ਪਈ ਹੈਗੀ ਆ। 6 ਮਿਲੀਅਨ ਲੋਕ ਗ੍ਰੇਟ ਲੇਕ ਸਟੇਟਸ, ਮਿਸ਼ੀਗਨ ਤੋਂ ਲੈ ਕੇ ਨਿਊਯਾਰਕ ਦਾ ਜੋ ਏਰੀਆ ਆ, ਇਸ ਦੇ ਨਾਲ ਅਫੈਕਟ ਹੋਏ ਆ। CNN ਦੇ ਮੈਟਰੋਲੋਜਿਸਟ ਹੈਲੀ ਬ੍ਰਿੰਕ ਨੇ ਇਹ ਦੱਸਿਆ ਹੈਗਾ। ਕਹਿੰਦੇ ਪਈ 2001 ਸਨ ਤੋਂ ਬਾਅਦ ਇੰਨੀ ਵੱਡੀ ਜਿਹੜੀ ਆ ਕੁਆਂਟੀਟੀ ਦੇ ਵਿੱਚ ਸਨੋ ਪਈ ਹੈਗੀ ਆ। ਜੀ, ਟਵਿੱਟਰ ਦੇ ਨਾਲ ਸੰਬੰਧਿਤ ਖਬਰ ਜਿਹੜੀ ਆ ਰਹੀ ਆ, ਟਵਿੱਟਰ ਦੇ ਕਹਿੰਦੇ ਵੀ ਕਈ ਅੱਜ ਕਾਮੇ EMPLOYEE ਆ, ਉਹ ਨੌਕਰੀ ਛੱਡ ਕੇ ਜਿਹੜੇ ਉਹ ਚਲੇ ਗਏ। ਉਹਨਾਂ ਨੇ ਦੁੱਖ ਵੀ ਜ਼ਾਹਰ ਕੀਤਾ। ਮਸਕ ਨੇ ਇੱਕ ਅਲਟੀਮੇਟਮ ਦਿੱਤਾ ਸੀ ਵੀ ਪਲੈਜ ਕਰੋ ਵੀ ਭਾਈ ਜਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਹੱਦੋਂ ਵੱਧ ਕੰਮ ਕਰਨਾ ਪਊਗਾ, ਨਹੀਂ ਤਾਂ ਫਿਰ ਕੰਪਨੀ ਨੂੰ ਜਿਹੜਾ ਉਹ ਛੱਡ ਜਾਓ। ਤੇ ਅੱਜ ਕਹਿੰਦੇ ਵੀ ਕਈ ਜਿਹੜੇ EMPLOYEES ਆ, ਉਹਨਾਂ ਨੇ ਬਾਏ ਬਾਏ ਟਾਟਾ ਜਿਹੜਾ ਉਹ ਕਰ ਦਿੱਤਾ। ਪਰ ਇਸ ਤੋਂ ਬਾਅਦ ਦੇ ਵਿੱਚ ਈਲਨ ਮਸਕ ਨੇ ਫਿਰ ਈਮੇਲ ਜਿਹੜੀ ਉਹ ਕੀਤੀ, ਜਿਸ ਦੇ ਵਿੱਚ ਉਹਨੇ ਕਿਹਾ ਵੀ ਜਿਹੜਾ ਵੀ ਕੋਈ ਸੌਫਟਵੇਅਰ ਜਿਸ ਨੂੰ ਲਿਖਣਾ ਆਉਂਦਾ ਆ, ਵੀ ਉਹ ਫਰਾਈਡੇ ਨੂੰ ਆਫਟਰਨੂਨ ਨੂੰ ਜਿਹੜਾ ਆ ਉਸ ਨੂੰ ਰਿਪੋਰਟ ਕਰਨ। ਹਾਲ ਦੀ ਘੜੀ ਕੰਡੀਸ਼ਨ ਟਵਿੱਟਰ ਦੀ ਕੀ ਹੋਣ ਜਾ ਰਹੀ ਹੈ, ਇਸ ਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਆ। ਪਰ ਕੰਪਨੀ ਦੇ ਇਸ ਕਿੱਦਾਂ ਰਨ ਹੋਊਗੀ, ਇਹ ਅਜੇ ਹਾਲ ਦੀ ਘੜੀ ਕਾਫੀ ਮੁਸ਼ਕਲਾਂ ਦੇ ਵਿੱਚੋਂ ਲੰਘ ਰਹੇ ਹੈਗੇ ਆ। ਤੇ ਹੁਣ ਕਹਿੰਦੇ ਆ ਵੀ ਕਈ ਦਿਨਾਂ ਤੱਕ ਇਸ ਨੂੰ ਹਜੇ ਹਾਲ ਦੀ ਘੜੀ ਆਫਿਸ ਨੂੰ ਬੰਦ ਰੱਖਿਆ ਜਾਊਗਾ। ਵੀ ਕਿੱਦਾਂ ਜਿਹੜੇ ਆ ਇੱਧਰ ਰਿਪਲੇਸ ਹੋਣਗੇ ਜਾਂ ਉਹਨਾਂ ਨੂੰ ਵਾਪਸ ਲਿਆਂਦਾ ਜਾਊਗਾ, ਕੀ ਹੋਊਗਾ। ਕਈ EMPLOYEES ਨੇ ਉੱਤੇ ਦਹਾਕਿਆਂ ਬੱਧੀ ਕੰਮ ਕੀਤਾ ਆ। ਜੋ ਟਵਿੱਟਰ ਅੱਜ ਜਿਹੜਾ ਉਹ ਪਹੁੰਚਿਆ ਜਿਸ ਥਾਂ ਦੇ ਉੱਤੇ, ਉਹਦੇ ਸੌਫਟਵੇਅਰ, ਉਹਦਾ ਬੈਕ ਐਂਡ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਆ, ਉਸ ਦੇ ਵਿੱਚ ਉਹਨਾਂ ਦਾ ਯੋਗਦਾਨ ਸੀਗਾ। ਤੇ ਉਹਨਾਂ ਨੂੰ ਇਹ ਗੱਲ ਬਹੁਤੀ ਰਾਸ ਨਹੀਂ ਆਈ ਜਿਹੜੀ ਮਸਕ ਧੱਕਾ ਜਿਹੜਾ ਕਹਿੰਦੇ ਆ ਵੀ ਉਹਨਾਂ ਦੇ ਕਹਿਣ ਮੁਤਾਬਕ ਵੀ ਉਹ ਕਰ ਰਿਹਾ ਆ। ਸੋ ਚੀਫ ਟਵਿੱਟਰ ਜਿਹੜੇ ਆ ਈਲਨ ਮਸਕ, ਟਵਿੱਟਰ 2.0 ਦੀ ਜਿਹੜੀ ਉਹ ਗੱਲ ਕਰ ਰਹੇ ਆ ਵੀ ਲੌਂਗ ਆਵਰਸ, ਹਾਈ ਇੰਟੈਂਸਿਟੀ ਦੇ ਉੱਤੇ ਕੰਮ ਕਰਨ ਦੇ ਲਈ ਤਿਆਰ ਰਹੋ। ਪਰ ਹਾਲ ਦੀ ਘੜੀ ਕੁਛ ਕੁ ਲੋਕ ਜਿਹੜੇ ਆ ਉਹ ਛੱਡ ਕੇ ਜਾ ਰਹੇ ਆ। ਸੋ ਆਉਣ ਵਾਲਾ ਸਮਾਂ ਈਲਨ ਮਸਕ ਦੇ ਲਈ ਕਾਫੀ ਚੈਲੰਜਿੰਗ ਜਿਹੜਾ ਉਹ ਰਹੂਗਾ ਟਵਿੱਟਰ ਨੂੰ ਮੁੜ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ। ਵਿਟੀਅਰ ਲਾਸ ਐਂਜਲਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਡਰਾਈਵਰ ਨੇ, ਜੋ ਲਾਸ ਐਂਜਲਸ ਸ਼ੈਰਿਫ ਡਿਪਾਰਟਮੈਂਟ ਦੇ ਰਿਕਰੂਟਸ ਆ, ਜੋ ਸਵੇਰੇ ਐਕਸਰਸਾਈਜ਼ ਕਰ ਰਹੇ ਸੀ, ਦੌੜੇ ਜਾ ਰਹੇ ਸੀ, ਜਿਨ੍ਹਾਂ ਦੇ ਉੱਤੇ ਰੋਂਗ ਵੇ 'ਚ ਆਪਣੀ ਕਾਰ ਪਾ ਕੇ ਕਾਰ ਚੜ੍ਹਾਤੀ ਸੀ, ਜਿਹਦੇ ਨਾਲ 5 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਸੀ। 20-22 ਜਾਣਿਆਂ ਦੇ ਕਰੀਬ ਥੋੜ੍ਹੀਆਂ ਸੱਟਾਂ ਲੱਗੀਆਂ ਸੀਆਂ। ਉਹਦੇ ਸੰਬੰਧ ਦੇ ਵਿੱਚ ਅਥਾਰਟੀਜ਼ ਨੇ 23 ਸਾਲਾਂ ਦਾ ਇੱਕ ਡਾਇਮੰਡ ਬਾਰ ਤੋਂ ਜੋ ਬੰਦਾ ਆ, ਨਿਕਲਸ ਜੋਸਫ ਗਿਟਰੇਜ਼, ਉਸ ਨੂੰ ਅਰੈਸਟ ਕੀਤਾ ਸੀ ਸਸਪੀਸ਼ਨ ਦੇ ਚਾਰਜਸ ਦੇ ਉੱਤੇ, ਅਟੈਂਪਟਡ ਮਰਡਰ ਦੇ ਸੰਬੰਧ ਦੇ ਵਿੱਚ। ਤੇ ਕਿਉਂਕਿ 25 ਰਿਕਰੂਟਸ ਬੁਰੀ ਤਰ੍ਹਾਂ ਫੱਟੜ ਹੋਏ ਸੀ। ਸੋ ਉਸ ਨੂੰ ਜਿਹੜਾ ਜੇਲ੍ਹ 'ਚ ਲਿਜਾਇਆ ਗਿਆ ਸੀ, ਤੇ ਹੁਣ ਉਸ ਨੂੰ ਕਹਿੰਦੇ ਕਸਟਡੀ ਦੇ ਵਿੱਚੋਂ ਛੱਡ ਦਿੱਤਾ ਗਿਆ ਆ। ਹਜੇ ਇਨਵੈਸਟੀਗੇਸ਼ਨ ਪੂਰੀ ਚੱਲ ਰਹੀ ਆ, ਉਹਦੇ ਤੇ ਹੁਣ ਲਾਸੂਟ ਹੋਊਗਾ ਜਾਂ ਕੋਰਟ ਦੇ ਵਿੱਚ। ਸੋ ਦੇਖਦੇ ਕੀ ਆ, ਪਰ ਉਸ ਨੂੰ ਕਸਟਡੀ ਦੇ ਵਿੱਚੋਂ ਛੱਡ ਦਿੱਤਾ ਗਿਆ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਤੋਂ ਖਬਰ ਆ ਰਹੀ ਹੈ। ਇੱਕ ਬੈਂਕ ਦਾ ਜਿਹੜਾ EMPLOYEE ਆ ਫ੍ਰੈਜ਼ਨੋ ਦੇ ਵਿੱਚ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬੀਬੀ ਨੂੰ ਇਸ ਉੱਤੇ ਦੋਸ਼ ਆ ਵੀ ਵੱਖ-ਵੱਖ ਕਸਟਮਰ ਦੇ ਅਕਾਊਂਟਸ ਦੇ ਵਿੱਚੋਂ $70,000 ਇਸ ਨੇ ਚੋਰੀ ਕੀਤੇ ਆ। ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਦਸਤਾਵੇਜ਼ਾਂ ਦੇ ਮੁਤਾਬਕ ਇਹ ਪਤਾ ਲੱਗਾ ਹੈ। ਫੈਡਰਲ ਪ੍ਰੋਸੀਕਿਊਟਰਸ ਕਹਿੰਦੇ ਆ 23 ਸਾਲਾਂ ਦੀ ਹਰਨਾਂਡੇਜ਼, ਜਿਸ ਨੂੰ ਹਾਇਰ ਕੀਤਾ ਗਿਆ ਸੀ ਕਸਟਮਰ ਸਰਵਿਸ ਦੇ ਲਈ ਬੈਂਕ ਦੇ ਵਿੱਚ April 2022 ਦੇ ਵਿੱਚ, ਉਸ ਨੇ ਜਿਹੜੀ ਅਕਾਊਂਟਸ ਦੀ ਇਨਫੋਰਮੇਸ਼ਨ ਆ ਉਹ ਲੈ ਕੇ ਕਸਟਮਰਸ ਦੀ, ਜਿਨ੍ਹਾਂ ਨੂੰ ਫੋਨ ਦੇ ਉੱਤੇ ਉਸਨੇ ਮਦਦ ਕੀਤੀ ਸੀ, ਉਹਨਾਂ ਦੇ ਹੀ ਜਿਹੜੇ ਅਕਾਊਂਟ ਦੀ ਇਨਫੋਰਮੇਸ਼ਨ ਆਪਣੇ ਬਿਲਸ, ਬੱਤੀਆਂ ਜਿਹੜੀਆਂ ਆ ਉਹ ਪੇ ਕਰਨ ਦੇ ਲਈ ਜਿਹੜੀਆਂ ਉਹ ਵਰਤੀਆਂ। 2 ਕਸਟਮਰਸ ਦੇ ਵਿੱਚੋਂ ਉਸਨੇ 45 ਉਹਨਾਂ ਦੇ ਅਕਾਊਂਟਸ ਤੋਂ $45,000 ਜਿਹੜੇ ਆ ਉਹ ਟ੍ਰਾਂਸਫਰ ਕਰ ਲਏ। ਤੇ ਉਸ ਤੋਂ ਬਾਅਦ ਦੇ ਵਿੱਚ ਅਚਨਚੇਤੇ ਉਸਨੇ ਆਪਣੀ ਜੌਬ ਜਿਹੜੀ ਉਹ ਛੱਡ ਦਿੱਤੀ ਆ। ਤੇ ਸਰਵੇਲੈਂਸ ਦੇ ਵਿੱਚ ਬਾਅਦ 'ਚ ਇਹ ਪਤਾ ਲੱਗਾ ਵੀ ਇਹ ਬੀਬੀ ਮਨੀ ਜਿਹੜੀ ਆ ਵਿਡਰਾ ਕਰਦੀ ਹੋਈ ਆਪਣੇ ਅਕਾਊਂਟ 'ਚ ਪਾਈ ਗਈ ਆ। ਤੇ ਕਹਿੰਦੇ ਵੀ ਜੇ ਇਸ ਦੇ ਉੱਤੇ ਦੋਸ਼ ਸਾਬਤ ਹੋ ਜਾਂਦੇ ਆ ਤਾਂ 10 ਸਾਲ ਦੀ ਸਜ਼ਾ ਦੇ ਨਾਲ $2.5 ਲੱਖ ਦਾ ਜੁਰਮਾਨਾ ਵੀ ਇਸ ਨੂੰ ਹੋ ਸਕਦਾ ਹੈ। ਕੈਲੀਫੋਰਨੀਆ ਦੇ ਵਿੱਚ ਹਜੇ ਵੀ ਕਈ ਜਿਹੜੀਆਂ ਰੇਸਿਸ ਆ ਉਹ ਫਾਈਨਲੀ ਡਿਸਾਈਡ ਨਹੀਂ ਹੋਈਆਂ, ਕਿਉਂਕਿ ਉਹਨਾਂ ਦਾ ਜਿਹੜਾ ਫਰਕ ਆ ਵੋਟਾਂ ਦਾ ਬੜਾ ਘੱਟ ਹੈਗਾ ਆ। 52 ਦੇ ਕਰੀਬ ਕਾਂਗਰੈਸ਼ਨਲ ਡਿਸਟ੍ਰਿਕਟ, 100 ਦੇ ਕਰੀਬ ਸਟੇਟ ਅਸੈਂਬਲੀ ਤੇ ਸੈਨੇਟ ਦੇ ਆ ਜੋ ਵੋਟਾਂ ਆ ਉਹ ਪਈਆਂ ਸੀਗੀਆਂ 9 ਸਟੇਟ ਵਾਈਜ਼ ਰੇਸਿਸ ਦੇ ਵਿੱਚ। ਤੇ ਇਹ ਹੁਣ ਕੁਛ ਕੁ ਜਿਹੜੇ ਆ
ਉਹ ਰਹਿ ਗਏ ਆ ਡਿਸਾਈਡ ਕਰਨ ਦੇ ਵਿੱਚ। 1.3 ਮਿਲੀਅਨ ਬੈਲਟ ਹਜੇ ਲੈਫਟ ਹੈਗੇ ਆ, ਹਜੇ ਛੱਡੇ ਆ, ਜਿਹੜੇ ਨਹੀਂ ਕਾਊਂਟ ਹੋਏ ਹੈਗੇ। ਸੋ ਇਹ ਕਾਫੀ ਲੰਮੀ ਪ੍ਰੋਸੈਸ ਚੱਲ ਰਹੀ ਹੈ। ਹੁਣ ਤੁਸੀਂ ਦੇਖ ਲਓ ਵੀ 8 ਤਰੀਕ ਦੀਆਂ ਵੋਟਾਂ ਪੈ ਚੁੱਕੀਆਂ ਤੇ 18 ਤਰੀਕ ਹੋ ਗਈ ਆ, ਹਜੇ ਤੱਕ ਵੀ ਕਈ ਲੋਕਾਂ ਦੇ ਜੋ ਰਿਜ਼ਲਟ ਆ ਉਹ ਫਾਈਨਲ ਨਹੀਂ ਹੋਏ ਆ। ਇਹਦੇ ਵਿੱਚ ਦੱਸਦੇ ਜਾਈਏ ਜਿਹੜੇ ਦਿਨ ਦੀ ਇਹਨਾਂ ਦੀ ਹਰ ਇੱਕ ਕਾਊਂਟੀ ਦੇ ਵਿੱਚ ਲਿਮਿਟਿਡ ਜਿਹੜੇ ਇਲੈਕਸ਼ਨ ਅਫੀਸ਼ੀਅਲ ਨੇ, ਕਾਊਂਟ ਕਰਨ ਦੀ ਇਹਨਾਂ ਦੀ ਸ਼ਮਤਾ ਬਹੁਤ ਘੱਟ ਆ। ਜਿਹੜੇ ਮੈਨੂਅਲੀ ਜਿਹੜੇ ਉਹ ਕਾਊਂਟ ਕਰਨੇ ਪੈਂਦੇ ਆ। ਜਿੱਦਾਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਹਾਂ ਵੀ ਉਹ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਕਾਊਂਟ ਕਰਨ ਵਾਲੇ ਉਹ ਇੱਕੋ ਥਾਂ ਦੇ ਉੱਤੇ ਇਕੱਠੇ ਕਰਕੇ ਕਰਦੇ। ਇੱਥੇ ਪ੍ਰੋਸੈਸ ਬੜਾ ਹੀ ਜਿਹੜਾ ਸਲੋ ਜਿਹੜਾ ਉਹ ਚੱਲਦਾ। ਸੋ ਉਸੇ ਦੇ ਚੱਲਦਿਆਂ ਜਿਹੜੀਆਂ ਖਾਸ ਕਰਕੇ ਇਨ ਪਰਸਨ ਤੋਂ ਬਾਅਦ ਦੇ ਵਿੱਚ ਜਿਹੜੀਆਂ ਪਹਿਲਾਂ ਵੋਟਾਂ ਆਈਆਂ ਹੁੰਦੀਆਂ ਉਹਨਾਂ ਨੂੰ ਗਿਣਨ ਦੇ ਵਿੱਚ ਜ਼ਿਆਦਾ ਵਕਤ ਜਿਹੜਾ ਉਹ ਲੱਗ ਰਿਹਾ। ਕਈ ਥਾਵਾਂ ਦੇ ਉੱਤੇ ਪੇਪਰ ਬੈਲਟਸ ਦੀ ਥਾਂ ਦੇ ਉੱਤੇ EVM ਦੀ ਚਰਚਾ ਚੱਲਦੀ ਹੈ, ਕਿਤੇ ਕੁਛ, ਪਰ ਹਾਲ ਦੀ ਘੜੀ ਵੀ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਹਫ਼ਤੇ ਜਿਹੜੇ ਉਹ ਕਈ ਲੱਗ ਰਹੇ ਆ। ਦਸੰਬਰ ਦੇ ਪਹਿਲੇ ਜਾਂ ਦੂਜੇ ਵੀਕ ਤੱਕ ਜਿਹੜੀ ਆ ਇਹਨਾਂ ਨੇ ਇਲੈਕਸ਼ਨ ਨੂੰ ਪੂਰੀ ਤਰ੍ਹਾਂ ਜਿਹੜਾ ਸਰਟੀਫਾਈ ਕਰਨਾ ਆ। ਉਦੋਂ ਤੱਕ ਇਹ ਸਾਰੇ ਬੈਲਟਸ ਗਿਣੇ ਜਾਣ ਦੀਆਂ ਕਿਆਸ ਰਹੀਆਂ ਦੱਸੀਆਂ ਜਾਂਦੀਆਂ ਆ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਹਰਜੋਤ ਸਿੰਘ ਜੀ ਸਭ ਤੋਂ ਵੱਡਾ ਨਕਲੀ ਡਿਜ਼ਾਈਨਰ ਗੁੱਡਸ ਜਿਹੜੇ ਸ਼ੂਜ਼ ਹੁੰਦੇ ਆ, ਪਰਸਿਸ ਜਿਹੜੇ ਹੁੰਦੇ ਆ ਤੇ ਹੋਰ ਇਦਾਂ ਦਾ ਜਿਹੜਾ ਸਮਾਨ ਆ ਉਹ ਸੀਜ਼ ਕੀਤਾ ਗਿਆ ਆ। ਇਸ ਵਾਰ ਇਸ ਦੀ ਲਾਗਤ $1 ਬਿਲੀਅਨ ਜਿਹੜੀ ਉਹ ਦੱਸੀ ਜਾਂਦੀ ਆ। ਇਹ ਨਵਾਂ ਰਿਕਾਰਡ ਬਣਿਆ ਆ। LA ਤੇ ਲੌਂਗ ਬੀਚ ਸੀਪੋਰਟ ਦੇ ਉੱਤੇ ਇਹਨਾਂ ਨੇ ਅਥਾਰਟੀਜ਼ ਨੇ ਜਿਹੜਾ ਉਹ ਦੇਖਿਆ ਹੈਗਾ ਆ। ਕਹਿੰਦੇ ਵੀ 15 ਸਤੰਬਰ ਨੂੰ ਇਹ ਚੀਜ਼ ਜਿਹੜੀ ਫੜੀ ਗਈ ਸੀ, ਪਰ ਹੁਣ ਦੱਸਿਆ ਜਿਹੜਾ ਇਸ ਦੇ ਬਾਬਤ ਹੋਣ ਜਾ ਰਿਹਾ ਆ। ਬਹੁਤ ਕਹਿੰਦੇ ਜਿਹੜੇ ਪਪੂਲਰ ਕਾਊਂਟਰਫਿਟ ਆਈਟਮਸ ਜਿਨ੍ਹਾਂ ਦੇ ਵਿੱਚ ਅਪੈਰਲ, ਕੱਪੜੇ, ਐਕਸੈਸਰੀਜ਼, ਹੈਂਡਬੈਗਸ, ਵਾਲਟਸ, ਫੁੱਟਵੀਅਰ, ਵਾਚਿਸ, ਜਿਊਲਰੀ ਤੇ ਕੰਜ਼ਿਊਮਰ ਇਲੈਕਟ੍ਰੋਨਿਕਸ ਇਸ ਦੇ ਵਿੱਚ ਸ਼ਾਮਲ ਰਹੇ ਨੇ। ਸੋ $1 ਬਿਲੀਅਨ ਜਿਹੜੀ ਇਸ ਦੀ ਸਟਰੀਟ ਵੈਲਿਊ ਜਿਹੜੀ ਉਹ ਦੱਸੀ ਜਾਂਦੀ ਆ, ਜੇ ਅਸਲੀ ਜਿਹੜੇ ਹੁੰਦੇ ਤਾਂ ਇੰਨਾ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਗੈਰ ਕਾਨੂੰਨੀ ਢੰਗ ਦੇ ਨਾਲ ਨਕਲੀ ਚੀਜ਼ਾਂ ਜਿਹੜੀਆਂ ਆ ਉੱਥੇ ਵੇਚੀਆਂ ਜਾ ਰਹੀਆਂ ਨੇ, ਪਰ ਇਹ ਲੱਭਣ ਦੀ ਬੜੀ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਨਾਈਕੀਜ਼ ਹੋ ਗਏ, ਗੁੱਚੀਜ਼, ਬਰਬਰੀਜ਼, ਸ਼ਨੈਲ, ਲੂਈ ਵਟਨ ਤੇ ਹੋਰ ਪਤਾ ਨਹੀਂ ਤਰ੍ਹਾਂ ਦੀਆਂ ਜਿਹੜੀਆਂ ਕਾਊਂਟਰਫਿਟ ਡਿਜ਼ਾਈਨਰ ਗੁੱਡਸ ਆ, ਇਹ LA ਲੌਂਗ ਬੀਚ ਸੀਪੋਰਟ ਤੋਂ ਜਿਹੜੀਆਂ ਉਹ ਫੜੀਆਂ ਗਈਆਂ ਨੇ। ਤੇ ਹੁਣ ਤੱਕ ਜਿਹੜਾ ਹਰਜੋਤ ਸਿੰਘ ਜੀ ਇਹ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਅਮਾਉਂਟ ਤੇ ਇਹ ਫੜੇ ਗਏ ਨੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਕੈਲ ਫਾਇਰ ਨੇ ਅੱਜ ਅਨਾਉਂਸ ਕਰ ਦਿੱਤਾ ਹੈ ਕਿ ਵਾਈਲਡ ਫਾਇਰ ਦਾ ਜੋ ਪੀਕ ਸੀਜ਼ਨ ਆ ਉਹ ਖਤਮ ਹੋ ਗਿਆ ਹੈ। ਮੋਸਟਲੀ ਲਗਭਗ ਸਾਰੇ ਕੈਲੀਫੋਰਨੀਆ ਦੇ ਵਿੱਚ 20,000 ਤੋਂ ਵੱਧ ਏਕੜ ਦੇ ਉੱਤੇ ਮਿਟੀਗੇਸ਼ਨ ਪ੍ਰੋਜੈਕਟਸ ਦੇ ਨਾਲ 2 ਮਹੀਨੇ ਲਈ ਲਗਭਗ ਨਿਊਸਮ ਦਾ ਜੋ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਵਰਕਆਊਟ ਕੀਤਾ ਹੈਗਾ। ਫਾਇਰ ਸਟੇਸ਼ਨ ਨੈਪਾ ਦੇ ਵਿੱਚ ਅੱਜ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਮੈਂ ਅਨਾਉਂਸ ਕਰਨ ਜਾ ਰਿਹਾ ਵੀ ਫਾਇਰ ਸੀਜ਼ਨ ਆਫੀਸ਼ੀਅਲੀ ਆਫ ਹੈਗਾ ਆ। ਇਸ ਸਾਲ ਕੈਲੀਫੋਰਨੀਆ ਦੇ ਵਿੱਚ ਕਾਫੀ ਬਚਾਰਿਆ, ਥੋੜੀਆਂ ਅੱਗਾਂ ਲੱਗੀਆਂ ਜਿਹਦੇ ਨਾਲ ਨੁਕਸਾਨ ਬੜਾ ਜਿਹੜਾ ਘੱਟ ਹੋਇਆ, ਪਰ ਫਿਰ ਵੀ ਜੇ ਓਵਰਆਲ ਦੇਖਦੇ ਜਾਈਏ ਪਿਛਲੇ 2 ਸਾਲਾਂ ਦੇ ਵਿੱਚ $2.8 ਬਿਲੀਅਨ ਦਾ ਨੁਕਸਾਨ ਹੋਇਆ ਹੈਗਾ। ਤੇ 99 ਪੁਆਇੰਟ ਵਾਈਲਡ ਫਾਇਰ ਤੇ ਫੋਰੈਸਟ ਰੈਜ਼ੀਲੀਅੰਸ ਐਕਸ਼ਨ ਪਲਾਨ ਗਵਰਨਰ ਵੱਲੋਂ ਰੱਖੀ ਗਈ ਆ। $674 ਮਿਲੀਅਨ ਸਨ 2022 ਤੋਂ 23 ਦੇ ਬਜਟ ਦੇ ਵਿੱਚ ਰੱਖਿਆ ਗਿਆ, ਜਿਹਦੇ ਨਾਲ 1350 ਦੇ ਕਰੀਬ ਨਵੀਆਂ ਫਾਇਰ ਫਾਈਟਰਸ ਦੀਆਂ, ਫਾਇਰ ਕਰਿਊ ਦੀਆਂ, 에ਅਰ ਅਟੈਕ ਆਪਰੇਸ਼ਨ ਦੀਆਂ ਪੋਜੀਸ਼ਨਸ ਕ੍ਰੀਏਟ ਕੀਤੀਆਂ ਜਾਣਗੀਆਂ। ਕਹਿੰਦੇ ਵੀ ਪਹਿਲੀ ਵਾਰੀ ਹੋਇਆ ਵੀ ਇੰਨੇ ਜ਼ਿਆਦਾ 에ਅਰਕ੍ਰਾਫਟ ਯੂਜ਼ ਕੀਤੇ ਗਏ ਆ। ਜੇ ਓਵਰਆਲ ਦੱਸਦੇ ਜਾਈਏ 2022 ਦੇ ਵਿੱਚ 7095 ਅੱਗਾਂ ਲੱਗੀਆਂ ਤੇ 3,62,403 ਏਕੜ ਸੜ ਕੇ ਸਵਾਹ ਹੋਏ ਤੇ 876 ਸਟਰਕਚਰਸ ਜਿਹੜੀਆਂ ਆ ਉਹ ਡਿਸਟਰੋਏ ਹੋ ਗਈਆਂ। 2021 ਦੇ ਵਿੱਚ 7,0881 ਫਾਇਰਸ ਲੱਗੀਆਂ ਤੇ 24,96,000 ਏਕੜ ਸੜ ਕੇ ਸਵਾਹ ਹੋਏ। 3560 ਸਟਰਕਚਰਸ ਜੋ ਡੈਮੇਜ ਹੋਈਆਂ। ਜੇ 5 ਸਾਲਾਂ ਦੀ ਐਵਰੇਜ ਦੇਖਦੇ ਜਾਈਏ 7140 ਅੱਗਾਂ ਲੱਗਦੀਆਂ ਹਰ ਸਾਲ, ਜਿਹਦੇ ਨਾਲ 2,94,000 ਦੇ ਕਰੀਬ ਏਕੜ ਸੜ ਕੇ ਸਵਾਹ ਹੁੰਦੇ ਆ ਤੇ 7825 ਸਟਰਕਚਰਸ ਜਿਹੜੀਆਂ ਆ ਉਹ ਪੂਰੀ ਤਰ੍ਹਾਂ ਤਬਾਹ ਹੋਈਆਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਥਰਨਸ ਦੀ ਇਨਫੇਮਸ ਫਾਊਂਡਰ ਐਲਿਜ਼ਾਬੈਥ ਹੋਮਸ, ਜਿਹੜੀ ਹੀ ਬੜੀ ਯੰਗ ਉਮਰੇ ਉਸਨੇ ਬਲੱਡ ਟੈਸਟ ਦੇ ਮਾਮਲੇ ਵਿੱਚ ਕਹਿੰਦੇ ਵੀ ਬੜੀ ਕ੍ਰਾਂਤੀ ਜਿਹੜੀ ਲਿਆਂਦੀ ਆ, ਪਰ ਇਵੈਂਚੁਅਲੀ ਪਤਾ ਲੱਗਾ
ਵੀ ਇਹ ਸਰਾਸਰ ਜਿਹੜੀ ਇਸ ਮਾਮਲੇ 'ਚ ਝੂਠ ਬੋਲਦੀ ਰਹੀ। ਵਾਲ ਸਟਰੀਟ ਜਰਨਲ ਨੇ 2015 ਦੇ ਵਿੱਚ ਇਹ ਸਟੋਰੀ ਬ੍ਰੇਕ ਕੀਤੀ ਸੀ ਵੀ ਥੋਰੈਨਸ ਦੇ ਜਿਹੜਾ ਪਿੱਛੇ ਆ ਉਹਦੇ ਪਿੱਛੇ ਕੋਈ ਅਸਲ ਨਹੀਂ ਆ, ਸੱਚ ਨਹੀਂ ਆ, ਇਹ ਝੂਠ ਆ। ਬਹੁਤ ਸਾਰਾ ਇਹਨੇ ਇਨਵੈਸਟਮੈਂਟ ਪੈਸਾ ਵੀ ਜਿਹੜਾ ਇਸ ਬਾਬਤ ਇਕੱਠਾ ਕੀਤਾ। ਅੱਜ ਇਸ ਬੀਬੀ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ। ਇਸ ਦੇ ਵਕੀਲਾਂ ਦੇ ਦੁਆਰਾ ਮੰਗ ਕੀਤੀ ਗਈ ਸੀ ਵੀ ਇਸ ਨੂੰ ਸਿਰਫ 18 ਮਹੀਨਿਆਂ ਦੀ ਸਜ਼ਾ ਜਿਹੜੀ ਉਹ ਦਿੱਤੀ ਜਾਵੇ, ਪਰ ਇਸ ਫਰਾਡ ਦੇ ਮਾਮਲੇ 'ਚ, ਇਨਵੈਸਟਰਸ ਨੂੰ ਡਿਸੀਵ ਕਰਨ ਦੇ ਮਾਮਲੇ 'ਚ 135 ਮਹੀਨੇ, 11 ਸਾਲ ਤੇ 3 ਮਹੀਨੇ ਸਲਾਖਾਂ ਦੇ ਪਿੱਛੇ ਦੀ ਜਿਹੜੀ ਇਸ ਨੂੰ ਸਜ਼ਾ ਅੱਜ ਸੁਣਾਈ ਗਈ ਹੈਗੀ ਆ। ਜਨਵਰੀ ਮਹੀਨੇ ਦੇ ਵਿੱਚ ਇਹ ਕਨਵਿਕਟ ਹੋ ਗਈ ਸੀ US ਡਿਸਟ੍ਰਿਕਟ ਕੋਰਟ ਆਫ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ। ਇਹਨੇ ਮਾਫੀ ਮੰਗੀ ਆਪਣੀ ਜਿਹੜੀ ਟੀਮ ਤੋਂ, ਕਹਿੰਦੀ ਵੀ ਮੈਂ ਆਪਣੇ ਵੱਲੋਂ ਵਧੀਆ ਕੰਪਨੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੇਰੀਆਂ ਫੇਲਿੰਗਸ ਇਸ ਦੇ ਵਿੱਚ ਰਹੀਆਂ ਨੇ। ਇਸ ਟਾਈਮ ਇਹ ਗਰਭਵਤੀ ਆ ਤੇ ਇਹ ਦੱਸਿਆ ਜਾਂਦਾ ਵੀ ਉਹ ਵੀ ਕਾਰਨ ਕਰਕੇ ਰਾਹਤ ਮੰਗਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਜੋ ਇਸ ਦੇ ਦੁਆਰਾ ਕੀਤਾ ਗਿਆ ਸੀਗਾ ਪਿਛਲੇ ਸਮਿਆਂ 'ਚ, ਹੁਣ 11 ਸਾਲ ਤੇ 3 ਮਹੀਨੇ ਦੀ ਸਜ਼ਾ ਆ ਇਸ ਨੂੰ ਸੁਣਾ ਦਿੱਤੀ ਗਈ ਆ। US ਡਿਸਟ੍ਰਿਕਟ ਕੋਰਟ ਦੇ ਜੱਜ ਐਡਵਰਡ ਡਵੀਲਾ, ਜਿਨ੍ਹਾਂ ਨੇ ਇਸ ਟਰਾਇਲ ਨੂੰ ਪ੍ਰਸਾਈਡ ਕੀਤਾ ਸੀ, ਜਿਨ੍ਹਾਂ ਦੇ ਅਧੀਨ ਇਹ ਪੂਰਾ ਟਰਾਇਲ ਜਿਹੜਾ ਚੱਲਿਆ, ਉਹਨਾਂ ਨੇ ਹੀ ਅੱਜ ਸੁਣਾਈ ਗਈ ਸੀ, ਸਜ਼ਾ ਸੁਣਾਈ ਆ। ਪ੍ਰੋਸੀਕਿਊਟਰਸ ਨੇ ਹਰਜੋਤ ਸਿੰਘ ਜੀ 15 ਸਾਲ ਦੀ ਸਜ਼ਾ ਮੰਗੀ ਸੀ, ਪਰ 11 ਸਾਲ 3 ਮਹੀਨੇ ਦੀ ਸਜ਼ਾ ਹੋਈ ਆ। ਇੱਕ ਟਾਈਮ ਦੇ ਉੱਤੇ ਥੋਰੈਨਸ ਕੰਪਨੀ ਦਾ ਜਿਹੜਾ ਵੈਲਿਊ ਆ ਉਹ $9 ਬਿਲੀਅਨ ਜਿਹੜੀ ਉਹ ਮੰਨੀ ਜਾਂਦੀ ਸੀਗੀ, ਪਰ 2018 'ਚ ਕੰਪਨੀ ਠੱਪ ਹੋ ਗਈ। ਜੀ, ਅਗਲੀ ਖਬਰ ਈਸਟ ਸੈਨ ਹੋਜ਼ੇ ਤੋਂ ਆ ਰਹੀ ਹੈ, ਜਿੱਥੇ ਕਿ ਈਸਟ ਸੈਨ ਹੋਜ਼ੇ ਦੇ ਡਿਸਟ੍ਰਿਕਟ 7, ਜਿੱਥੇ ਦੇ ਮੌਜੂਦਾ ਸਿਟੀ ਕੌਂਸਲ ਮੈਂਬਰ ਜੋ ਸੀ, ਉਸ ਨੂੰ ਮੈਰੀ ਐਸਪਰਾਜ਼ਾ ਨੂੰ ਨਵੇਂ ਕੈਂਡੀਡੇਟ ਬੀਨ ਡੁਆਨ ਨੇ ਵੋਟਾਂ ਦੇ ਵਿੱਚ ਬੁਰੀ ਤਰ੍ਹਾਂ ਹਰਾ ਦਿੱਤਾ ਹੈਗਾ। ਤੇ ਡਿਆਨ ਨੂੰ 53.7% ਵੋਟਾਂ ਮਿਲੀਆਂ, 9004। ਐਸਪਰਾਜ਼ਾ ਨੂੰ 46.2%, 7748 ਵੋਟਾਂ ਮਿਲੀਆਂ ਹੈਗੀਆਂ। ਤੇ ਚੈਲੰਜਰ ਨੇ 1256 ਵੋਟਾਂ ਦੇ ਫਰਕ ਦੇ ਨਾਲ ਆਪਣੀ ਜਿਹੜੀ ਸੀਟ ਆ ਉਹ ਜਿੱਤ ਲਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਖਬਰ ਜਿਹੜੀ ਹੈ ਫਰੈਜ਼ਨੋ ਤੋਂ ਜਿਹੜੀ ਉਹ ਆ ਰਹੀ ਆ। ਫਰੈਜ਼ਨੋ ਦੀ ਇੱਕ ਮਾਂ ਨੂੰ 50 ਮਹੀਨਿਆਂ ਦੀ ਹੁਣ ਸਜ਼ਾ ਸੁਣਾਈ ਗਈ ਆ। ਉਸ ਦੇ ਉੱਤੇ ਦੋਸ਼ ਆ ਵੀ ਉਹ ਇਨਮੇਟ ਸੀਗਾ ਜਿਹੜਾ, ਉਹਦੇ ਤੱਕ ਸਮਗਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹੈਰੋਇਨ ਤੇ ਮੈਥ। ਫਰੈਜ਼ਨੋ ਕਾਉਂਟੀ ਦੀ ਜੇਲ੍ਹ ਆ, ਉਸ ਦੇ ਵਿੱਚ ਆਪਣੀ ਜੁੱਤੀਆਂ 'ਚ ਲੁਕਾ ਕੇ ਇਹ ਜਿਹੜੇ ਨਸ਼ੀਲੇ ਪਦਾਰਥ ਆ ਉਹ ਲੈ ਕੇ ਆ ਰਹੀ ਸੀਗੀ। ਫਰੈਜ਼ਨੋ ਦੀ ਐਵਾ ਡੋਲੋਰਸ ਰਮੀਰੋ 55 ਸਾਲਾਂ ਦੀ, ਉਸ ਨੂੰ ਜਿਹੜੀ ਅੱਜ ਇਹ ਸਜ਼ਾ ਸੁਣਾਈ ਗਈ ਆ। 50 ਮਹੀਨੇ ਜਿਹੜੀ ਆ ਹੁਣ ਇਸ ਨੂੰ ਵੀ ਜਿਹੜਾ ਜੇਲ੍ਹ ਦੇ ਵਿੱਚ ਕੱਟਣਾ ਪੈਣਗੇ। ਸਦਰਨ ਕੈਲੀਫੋਰਨੀਆ ਦੇ ਵਿੱਚ ਐਡੀਸਨ ਇੰਟਰਨੈਸ਼ਨਲ, ਜਿਹੜੀ ਕਿ ਇਲੈਕਟ੍ਰਿਕ ਤੇ ਗੈਸ ਕੰਪਨੀ ਆ, ਉਹ ਕਹਿੰਦੀ ਪਈ 16,600 ਦੇ ਕਰੀਬ ਕਸਟਮਰਸ ਦੀ ਬਿਜਲੀ ਜਾ ਸਕਦੀ ਆ ਵੀਕਐਂਡ ਦੇ ਦੌਰਾਨ, ਕਿਉਂਕਿ ਹਵਾਵਾਂ ਜਿਹੜੀਆਂ ਆ ਬਹੁਤ ਤੇਜ਼ ਚੱਲ ਰਹੀਆਂ ਹੈਗੀਆਂ ਤੇ ਵੈਦਰ ਬੜਾ ਗੁੱਡ ਨਹੀਂ ਚੱਲ ਰਿਹਾ। ਪਬਲਿਕ ਸੇਫਟੀ ਪਾਵਰ ਸ਼ਟਡਾਊਨ ਉਹਨਾਂ ਨੂੰ ਕਰਨੀਆਂ ਪੈਣਗੀਆਂ ਤੇ ਕੋਸ਼ਿਸ਼ ਕਰ ਰਹੇ ਵੀ ਨਾ ਕਰ ਸਕੀਏ, ਪਰ ਹੋ ਸਕਦਾ ਸਦਰਨ ਕੈਲੀਫੋਰਨੀਆ ਦੇ ਵਿੱਚ 16,500 ਦੇ ਕਰੀਬ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਵੀਕਐਂਡ ਦੇ ਦੌਰਾਨ ਜਾ ਸਕਦੀ ਆ। ਲਾਸ ਐਂਜਲਸ ਕਾਉਂਟੀ ਦੇ ਮਾਊਂਟੇਨਸ ਦੇ ਵਿੱਚ ਸ਼ੁੱਕਰਵਾਰ ਸ਼ਾਮ ਨੂੰ 10 ਵਜੇ ਤੋਂ ਲੈ ਕੇ ਕਹਿੰਦੇ ਪਈ ਸੰਡੇ ਸਵੇਰ ਤੱਕ ਕਈ ਏਰੀਆ ਦੇ ਵਿੱਚ ਕੱਟ ਹੋ ਸਕਦਾ ਹੈ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਆ। ਜੇ ਸਟਾਕਸ ਵਗੈਰਾ ਦੇ ਉੱਤੇ ਜੇ ਆਪਾਂ ਹਾਲ ਅੱਜ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, ਤਾਂ ਉਸ ਤੋਂ ਪਹਿਲਾਂ ਜੇ ਸਪੋਰਟਸ ਦੇ ਨਾਲ ਜੁੜੀ ਗੱਲ ਕਰਦੇ ਜਾਈਏ, ਵਰਲਡ ਕੱਪ ਜਿਹੜਾ ਸੌਕਰ ਦਾ, ਫੁੱਟਬਾਲ ਦਾ ਆ, ਉਹ ਸ਼ੁਰੂ ਹੋਣ ਜਾ ਰਿਹਾ ਆ ਕੁਛ ਹੀ ਜਿਹੜਾ ਉਹ ਦਿਨਾਂ ਦੇ ਵਿੱਚ, ਤੇ ਪੂਰੇ ਵਿਵਾਦ ਦੇ ਵਿੱਚ ਘਿਰਿਆ ਪਿਆ ਆ। ਬਹੁਤ ਸਾਰੇ ਜਿਹੜੇ ਸੌਕਰ ਦੇ, ਫੁੱਟਬਾਲ ਦੇ ਕਮੈਂਟੇਟਰ ਆ, ਉਹਨਾਂ ਨੇ ਇਸ ਪੂਰੇ ਵਰਲਡ ਕੱਪ ਦੇ ਉੱਤੇ ਜਿਹੜੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਲਾਏ ਆ, ਚਾਹੇ ਉਹ ਕਤਰ ਦੇ ਜਿਹੜੇ ਹਿਊਮਨ ਰਾਈਟਸ ਆ ਉਸ ਨੂੰ ਲੈ ਕੇ ਆ, ਤੇ ਜਿਹੜਾ ਸਟ੍ਰਿਕਟਨੈਸ ਉੱਥੇ ਜਿਹੜੀ ਹੋਣ ਵਾਲੀ ਆ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਆ, ਤੇ ਕਰਪਸ਼ਨ ਵੀ ਜਿਹੜੀ ਉਹ ਨਾਲ ਹੀ ਇਸ ਦੇ ਉੱਤੇ ਜੁੜੀ ਰਹੀ ਆ। ਕਹਿੰਦੇ ਵੀ ਦੁਨੀਆ ਦੀ ਸਭ ਤੋਂ ਵੱਡੀ ਗੇਮ ਖੇਡੀ ਜਾਣੀ ਆ, ਪਰ ਇਸ ਦੇ ਉੱਤੇ ਜਿਹੜੇ ਕਾਲੇ ਬੱਦਲਾਂ ਦਾ ਜਿਹੜਾ ਛਾਇਆ ਆ ਉਹ ਰਹੇਗਾ। ਤੇ ਪਰ ਆਪਾਂ ਚਲੋ ਦੱਸਦੇ ਰਹਾਂਗੇ ਵੀ ਕਿਹੜੀ ਟੀਮ ਅੱਗੇ ਤੱਕ ਜਿਹੜੀ ਉਹ ਪਹੁੰਚ ਰਹੀ ਆ। ਨਾਲ ਦੇ ਨਾਲ ਆਈ ਐਮ ਪ੍ਰੀਟੀ ਸ਼ੋਰ ਇਸ ਵਾਰ ਬਹੁਤ ਸਾਰੇ ਜਿਹੜੇ ਉੱਥੇ ਹੋਰ ਕਈ ਵਿਵਾਦ ਵੀ ਜਿਹੜੇ ਉਹ
ਹੋ ਸਕਦੇ ਨੇ। ਤੇ ਸਟਾਕਸ ਦੀ ਜੇ ਗੱਲ ਕਰਦੇ ਜਾਈਏ, ਡਾਓ ਜੋਨ ਦਾ ਅੱਜ ਵੀਕਐਂਡ ਤੇ ਸਮਾਪਤੀ ਤੋਂ ਪਹਿਲਾਂ 199 ਪੁਆਇੰਟ ਵੱਧ ਕੇ 33,746 ਤੇ ਬੰਦ ਹੋਇਆ। S&P ਦੇ ਵਿੱਚ 19 ਪੁਆਇੰਟ ਵੱਧ ਕੇ 3965, ਨੈਸਡੈਕ 1 ਪੁਆਇੰਟ ਵਧਿਆ ਤੇ 11,146 ਤੇ ਬੰਦ ਹੋਇਆ। ਸੋਨੇ ਦਾ ਭਾਅ $1752 ਪ੍ਰਤੀ ਆਉਂਸ ਜਿਹੜਾ ਹੋ ਰਿਹਾ। ਕੱਚੇ ਤੇਲ ਦੀ ਕੀਮਤ ਹੋਰ ਥੋੜੀ ਘਟ ਰਹੀ ਆ, $80 ਪ੍ਰਤੀ ਬੈਰਲ ਦੇ ਉੱਤੇ ਪਹੁੰਚਿਆ ਆ। 10 year yield 3.82%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 16,652 ਤੇ ਇਥੀਰੀਅਮ $1,208 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $81 ਤੇ 53 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ ਰਹੇ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।